ਪੰਜਾਬੀ ਰੇਡੀਓ ਦੇ ਵਾਸਤੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ, ਦੱਸਣਗੇ ਕਿ ਅਖਬਾਰਾਂ ਕੀ ਕਹਿੰਦੀਆਂ ਨੇ ਜੀ, ਸੁਰਖੀਆਂ ਜਿਹੜੀਆਂ ਉਹਨਾਂ ਦੇ ਪਿੱਛੇ ਸੱਚ ਕੀ ਹੁੰਦਾ। ਖਬਰਾਂ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨੋ ਜੇ ਤੋਂ, ਜਿਨ੍ਹਾਂ ਦਾ ਫੋਨ ਨੰਬਰ 4082722500, ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਪਿਰਦੀ ਕਲੋਵਸ ਤੋਂ, ਇਸ਼ਾਨਜੀਤ ਸਿੰਘ ਕਲੋਟੀ ਜੁਬਾ ਸਿਟੀ ਤੋਂ, ਤਲਵਿੰਦਰ ਸਿੰਘ ਅਤੇ ਪ੍ਰੀਤਮ ਸਿੰਘ ਗਿੱਲ ਬੇਕਰਸਫੀਲਡ, ਜਸਬੀਰ ਸਿੰਘ ਜੋਸਨ ਮਾਊਂਟਨ ਹਾਊਸ, ਬਹੁਤ ਬਹੁਤ ਇਹਨਾਂ ਦੇ ਧੰਨਵਾਦੀ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਜੀ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਬਲਤੇਜ ਪੰਨੂ ਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਯਾਦਵ ਪਰਿਵਾਰ ਦੀ, ਕਿ ਬੜੀਆਂ ਤੋੜ ਵਿਛੋੜੀਆਂ ਹੋ ਰਹੀਆਂ। ਕਦੀ ਕੋਈ ਬਾਹਰ ਨਿਕਲ ਗਿਆ, ਕੋਈ 5-6 ਘੰਟਿਆਂ ਬਾਅਦ ਉਹ ਅੰਦਰ ਆ ਗਿਆ, ਅਤੇ ਇਹਨਾਂ ਦਾ ਕਲੇਸ਼ ਅਜੇ ਜਾਰੀ ਆ ਜੀ। ਬਿਲਕੁਲ, ਸੰਮਣ ਦਾ ਜਿਹੜਾ ਜੀ ਉਹ ਨਾਂ ਨਹੀਂ ਲੈ ਰਿਹਾ ਜੀ। ਇਹ ਜਿਹੜਾ ਕਲੇਸ਼ ਐਕਚੁਅਲੀ ਜਿਹੜੇ ਪੁੱਤਾਂ ਨੂੰ ਪਲੋਸ ਕੇ ਬਹੁਤੇ ਜਿਹੜੇ ਜੀ ਉਹ ਲਿਆਏ ਨੇ ਸਿਆਸਤ ਦੇ ਵਿੱਚ, ਹੋ ਸਕਦਾ ਜੀ ਇਹ ਉਹਨਾਂ ਦੇ ਵਾਸਤੇ ਵੀ ਸੋਚਣ ਦਾ ਜਿਹੜਾ ਜੀ ਉਹ ਸਮਾਂ ਹੋਵੇ ਕਿ ਉਂਝ ਤਾਂ ਇਹ ਜਿਹੜੇ ਬਾਬੇ ਆ ਛੱਡਦੇ ਨੀਗੇ ਗੱਦੀ, ਇਹ ਫਿਰ ਦੂਜੇ ਤਰੀਕੇ ਜਿਹੜੇ ਆ ਜੀ ਉਹ ਅਪਣਾ ਲਏ ਨੇ ਔਲਾਦ ਨਹੀਂ। ਸੋ ਇਹ ਉਹਦੇ ਵਿੱਚੋਂ ਹੀ ਨਿਕਲੀ ਹੋਈ ਕਹਾਣੀ ਹੈ ਜੀ। ਉੱਤਰ ਪ੍ਰਦੇਸ਼ ਦੇ ਵਿੱਚ ਸਮਾਜਵਾਦੀ ਪਾਰਟੀ ਦੇ ਵਿੱਚ ਚੱਲ ਰਿਹਾ ਜਿਹੜਾ ਜੀ ਪਰਿਵਾਰਕ ਕਲੇਸ਼ ਹੈ ਉਹ ਜਾਰੀ ਹੈ। ਅਖਿਲੇਸ਼ ਯਾਦਵ ਤੇ ਰਾਮ ਗੋਪਾਲ ਯਾਦਵ ਦੀ ਵਾਪਸੀ ਹੋ ਗਈ ਸੀ ਕੱਲ, ਪਰ ਇਹ ਜੰਗ ਜਿਹੜੀ ਹੈ ਜੀ ਉਹ ਮੱਠੀ ਨਹੀਂ ਪੈ ਰਹੀ। ਪਾਰਟੀ ਦੀ ਕੌਮੀ ਕਨਵੈਨਸ਼ਨ ਦੇ ਵਿੱਚ ਮੁਲਾਇਮ ਸਿੰਘ ਯਾਦਵ ਦੀ ਜਗ੍ਹਾ ਦੇ ਉੱਤੇ ਅਖਿਲੇਸ਼ ਯਾਦਵ ਨੂੰ ਪਾਰਟੀ ਦਾ ਕੌਮੀ ਪ੍ਰਧਾਨ ਥਾਪ ਦਿੱਤਾ ਗਿਆ ਜੀ। ਔਰ ਮੁਲਾਇਮ ਸਿੰਘ ਨੇ ਪਾਰਟੀ ਦੀ ਕੌਮੀ ਕਨਵੈਨਸ਼ਨ ਦੇ ਵਿੱਚ ਮੁੱਖ ਮੰਤਰੀ ਅਖਿਲੇਸ਼ ਯਾਦਵ ਨੂੰ ਕੌਮੀ ਪ੍ਰਧਾਨ ਨਿਯੁਕਤ ਕਰਨ ਸਣੇ ਕੀਤੇ ਗਏ ਸਾਰੇ ਫੈਸਲੇ ਜਿਹੜੇ ਆ ਉਹਨਾਂ ਨੂੰ ਗੈਰ ਸੰਵਿਧਾਨਕ ਕਰਾਰ ਦੇ ਦਿੱਤਾ। ਕਨਵੈਨਸ਼ਨ ਦੇ ਕਰਤਾ ਧਰਤਾ ਤੇ ਪਾਰਟੀ ਦੇ ਜਨਰਲ ਸਕੱਤਰ ਰਾਮ ਗੋਪਾਲ ਯਾਦਵ ਨੂੰ ਮੁੜ ਪਾਰਟੀ ਦੇ ਵਿੱਚੋਂ ਜਿਹੜਾ ਜੀ ਉਹ ਕੱਢ ਦਿੱਤਾ। ਔਰ ਇਹ ਤੋਂ ਪਹਿਲਾਂ ਕਨਵੈਨਸ਼ਨ ਦੇ ਵਿੱਚ ਸ਼ਿਵਪਾਲ ਸਿੰਘ ਯਾਦਵ ਨੂੰ ਪਾਰਟੀ ਦੀ ਸੂਬਾਈ ਪ੍ਰਧਾਨ ਦੇ ਅਹੁਦੇ ਤੋਂ ਹਟਾਉਣ ਤੋਂ ਇਲਾਵਾ ਅਮਰ ਸਿੰਘ ਨੂੰ ਪਾਰਟੀ ਤੋਂ ਬਾਹਰੀ ਕਰਾਰ ਦਿੰਦਿਆਂ ਉਹਨੂੰ ਬਰਖਾਸਤ ਕਰਨ ਦੇ ਵਾਸਤੇ ਮਤਾ ਜਿਹੜਾ ਜੀ ਉਹ ਪਾਸ ਕੀਤਾ ਗਿਆ ਸੀਗਾ। ਉਧਰ ਜਿਹੜੀ ਸਮਾਜਵਾਦੀ ਪਾਰਟੀ ਆ ਜੀ ਉਹਦਾ ਚੋਣ ਨਿਸ਼ਾਨ ਸਾਈਕਲ ਜਿਹੜਾ ਉਹ ਖਤਰੇ ਦੇ ਵਿੱਚ ਆ ਸਕਦਾ ਹੈ, ਕਿਉਂਕਿ ਆਉਂਦੇ ਦਿਨਾਂ ਦੇ ਵਿੱਚ ਵਿਰੋਧੀ ਧੜਾ ਵੀ ਇਹਦੇ ਉੱਤੇ ਆਪਣਾ ਦਾਅਵਾ ਪੇਸ਼ ਕਰ ਸਕਦਾ ਹੈ। ਮਾਰ ਇਹ ਕਹਿੰਦੇ ਨੇ ਕਿ ਅਖਿਲੇਸ਼ ਯਾਦਵ ਦੇ ਧੜੇ ਨੂੰ ਸਾਈਕਲ ਰੱਖਣ ਲਈ ਚੋਣ ਕਮਿਸ਼ਨ ਕੋਲੇ ਪਹੁੰਚ ਕਰਨੀ ਪਊਗੀ, ਕਿਉਂਕਿ ਕਮਿਸ਼ਨ ਦੇ ਰਿਕਾਰਡ 'ਚ ਮੁਲਾਇਮ ਸਿੰਘ ਯਾਦਵ ਤੇ ਹੋਰ ਅਹੁਦੇਦਾਰਾਂ ਦੇ ਨਾਮ ਪਹਿਲਾਂ ਤੋਂ ਦਰਜ ਹੈ। ਜੇ ਅਖਿਲੇਸ਼ ਚੋਣ ਨਿਸ਼ਾਨ ਤੇ ਦਾਅਵਾ ਕਰਦਾ ਤਾਂ ਕਮਿਸ਼ਨ ਨੂੰ ਦੂਜੀ ਧਿਰ ਨੂੰ ਨੋਟਿਸ ਦੇਣਾ ਪਊਗਾ ਤੇ ਫਿਰ ਦੋਵਾਂ ਦਾ ਪੱਖ ਸੁਣਨ ਤੋਂ ਬਾਅਦ ਕੋਈ ਫੈਸਲਾ ਜਿਹੜਾ ਜੀ ਉਹ ਲਿਆ ਜਾਊਗਾ। ਜੇ ਚੋਣ ਕਮਿਸ਼ਨ ਕੋਈ ਫੈਸਲਾ ਲੈਣ ਦੇ ਵਿੱਚ ਫੇਲ ਰਿਹਾ ਤਾਂ ਸਮਾਜਵਾਦੀ ਪਾਰਟੀ 'ਚ ਦੋਵਾਂ ਧੜਿਆਂ ਨੂੰ ਇਹ ਸਾਈਕਲ ਜਿਹੜਾ ਜੀ ਉਹ ਚੋਣ ਨਿਸ਼ਾਨ ਨਹੀਂ ਮਿਲੂਗਾ। ਇਹ ਕੁਝ ਟੈਕਨੀਕਲ ਗੱਲਾਂ ਨੇ ਜੀ, ਜਿਹੜੀਆਂ ਸ਼ਾਇਦ ਪਾਰਟੀ ਨੇ ਇਹ ਸਾਰਾ ਕੁਝ ਤੋਂ ਪਹਿਲਾਂ ਜਿਹੜਾ ਜੀ ਉਹ ਸੋਚਿਆ ਨਹੀਂ। ਤੋਂ ਕਿਉਂਕਿ ਚੋਣਾਂ ਜਿਹੜੀਆਂ ਜੀ ਉਹ ਸਿਰ ਤੇ ਨੇ, ਚੋਣ ਜ਼ਾਬਤਾ ਜਿਹੜਾ ਜੀ ਉਹ ਅੱਜ ਭਲਕ ਲੱਗਣ ਵਾਲਾ ਹੈ। ਉਦੋਂ ਪਹਿਲਾਂ ਇਹ ਪਿਆ ਜਿਹੜਾ ਖਿਲਾਰਾ ਸਮਾਜਵਾਦੀ ਪਾਰਟੀ ਦੇ ਵਿੱਚ, ਸ਼ਾਇਦ ਇਉਂ ਲੱਗਦਾ ਜੀ ਕਿ ਆਪੇ ਫਾਟੜੀਏ ਤੈਨੂੰ ਕੌਣ ਛਡਾਵੇ। ਬਿਲਕੁਲ ਜੀ, ਕੰਮ ਤਾਂ ਇਹਨਾਂ ਦੇ ਕਹਿੰਦੇ ਹੁੰਦੇ ਆ ਬੜਾ ਨਿਕੰਮਾ ਜਿਹਾ ਗਧੇ ਦੀ ਫੋਟੋ ਲੈਣੀ ਚਾਹੀਦੀ ਹੈ ਇਹਨਾਂ ਨੂੰ, ਜਿਸ ਤਰ੍ਹਾਂ ਦੇ ਕੰਮ ਕਰਦੇ ਆ ਵੋਟਾਂ ਦੇ ਲਾਗੇ ਆਣ ਕੇ। ਅਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਅਕਾਲੀ ਦਲ ਦੇ ਕੁਛ ਕੁ ਮੈਂਬਰ ਵਿਧਾਇਕ ਆ ਜਿਹੜੇ ਉਹ ਰੀਸ ਕਰਨ ਲੱਗੇ ਜੀ ਕੇਜਰੀਵਾਲ ਦੀ, ਉਹਨਾਂ ਦਾ ਸਟਾਈਲ ਹੀ ਅਪਣਾਉਣ ਲੱਗੇ ਆ। ਐਕਚੁਅਲੀ ਜੀ ਜਦੋਂ ਅਰਵਿੰਦ ਕੇਜਰੀਵਾਲ ਹੋਰਾਂ ਨੇ ਦਿੱਲੀ ਦੇ ਵਿੱਚ ਰਾਜਪਾਲ ਦੇ ਘਰ ਦੇ ਮੂਹਰੇ ਧਰਨਾ ਲਾ ਦਿੱਤਾ ਸੀਗਾ ਮੁੱਖ ਮੰਤਰੀ ਬਣਨ ਤੋਂ ਬਾਅਦ, ਤਾਂ ਉਦੋਂ ਤੁਹਾਨੂੰ ਯਾਦ ਹੋਣਾ ਕਿ ਬੜੀ ਇੱਥੇ ਨਿਖੇਧੀ ਕੀਤੀ ਗਈ ਸੀ। ਡਾਕਟਰ ਦਲਜੀਤ ਸਿੰਘ ਚੀਮਾ ਉਹਨਾਂ ਦਾ ਬਿਆਨ ਵੀ ਮੈਨੂੰ ਯਾਦ ਹੈ। ਉਹਨਾਂ ਨੇ ਇਹ ਕਿਹਾ ਸੀਗਾ ਜੀ ਉਦੋਂ ਕਿ ਜਿਹੜੇ ਜਿਨ੍ਹਾਂ ਕੋਲੇ ਸਰਕਾਰ ਆ ਜਾਂਦੀ ਆ ਉਹ ਧਰਨੇ ਨਹੀਂ ਲਾਉਂਦੇ ਹੁੰਦੇ, ਉਹ ਕੰਮ ਜਿਹੜੇ ਆ ਜੀ ਉਹ ਕਰਦੇ ਹੁੰਦੇ ਨੇ। ਤੋ ਉਹ ਜਿਹੜੀ ਗੱਲ ਕਹਿਣ ਵਾਲੇ ਜਾਂ ਉਦੋਂ ਜਿਹੜੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਵੀ ਜਿਹੜੀ ਇਹੋ ਜਿਹੇ ਬਿਆਨ ਦਿੱਤੇ ਸੀਗੇ, ਪਰ ਉਹਨਾਂ ਦੇ ਹੀ ਇੱਕ ਮੰਤਰੀ ਜਿਹੜੇ ਸਿੱਖਿਆ ਮੰਤਰੀ ਨੇ ਦਲਜੀਤ ਸਿੰਘ ਚੀਮਾ ਹੋਰੀ, ਉਹਨਾਂ ਨੂੰ ਉਹੀ ਸਟਾਈਲ ਜਿਹੜਾ ਜੀ ਅਪਣਾਉਣਾ ਪੈ ਗਿਆ। ਉਹ ਵੀ ਰਾਤ ਦੇ ਸਮੇਂ ਔਰ ਸੈਕਟਰ 39 ਦੇ ਵਿੱਚ ਜਿਹੜੀ ਉਹਨਾਂ ਨੇ ਸਰਕਾਰੀ ਰਿਹਾਇਸ਼ ਦੇ ਵਿੱਚ ਧਰਨਾ ਦੇ ਕੇ ਨਵਾਂ ਵਰ੍ਹਾ ਜਿਹੜਾ ਸੀਗਾ ਜੀ ਉਹ ਚੜਾਇਆ। ਔਰ ਇਹ ਜਿਹੜੇ ਸੀਗੇ ਜੀ ਰਾਜਪਾਲ ਦੇ ਘਰ ਦੇ ਮੂਹਰੇ ਧਰਨਾ ਮਾਰ ਕੇ ਬਹਿ ਗਏ। ਧਰਨਾ ਮਾਰਨ ਦਾ ਰੀਜ਼ਨ ਜਿਹੜਾ ਸੀਗਾ ਜੀ ਉਹ ਇਹ ਸੀਗਾ ਕਿ ਇਹ ਸਿੱਖਿਆ ਮੰਤਰੀ ਦੀ
ਕੋਠੀ ਦੇ ਵਿੱਚ ਜਿਹੜੇ ਜੀ ਬੇਰੁਜ਼ਗਾਰ ਟੀਚਰ ਜਿਹੜੇ ਜੀ ਉਹ ਆਉਣ ਵਾਲੇ ਸੀਗੇ ਔਰ ਉਹਨਾਂ ਨੇ ਰਾਜਪਾਲ ਨੂੰ ਇਹ ਕਿਹਾ ਕਿ ਇਹਦੇ ਉੱਤੇ ਸਖਤੀ ਜਿਹੜੀ ਜੀ ਕਰਵਾ ਕੇ ਇਹਨਾਂ ਨੂੰ ਮੇਰੀ ਕੋਠੀ ਚੋਂ ਕਢਵਾਇਆ ਜਾਵੇ। ਤੇ ਰਾਜਪਾਲ ਇਹਨਾਂ ਦੇ ਆਪਣੇ ਨੇ, ਭਾਰਤੀ ਜਨਤਾ ਪਾਰਟੀ ਦੇ ਲਾਏ ਹੋਏ ਨੇ, ਭਾਰਤੀ ਜਨਤਾ ਪਾਰਟੀ ਦੇ ਉਹ ਸਾਬਕਾ ਆਗੂ ਨੇ, ਉਹਨਾਂ ਕੋਲੋਂ ਗੱਲ ਮਿਲਾਉਣ ਦੇ ਵਾਸਤੇ ਡਾਕਟਰ ਦਲਜੀਤ ਸਿੰਘ ਚੀਮਾ ਹੋਰਾਂ ਨੂੰ ਜਿਹੜਾ ਜੀ ਉਹ ਧਰਨਾ ਲਾਉਣਾ ਪਿਆ। ਇਹ ਬੜੀ ਹਾਸੋਹੀਣੀ ਦੀ ਜਿਹੜੀ ਹੈ ਨਾ ਜੀ ਉਹ ਸਾਰੀ ਗੱਲ ਲੱਗ ਰਹੀ ਹੈ। ਕਿਹਾ ਤਾਂ ਕੁਛ ਜਾ ਰਿਹਾ ਜੀ, ਅਸਲ ਦੇ ਵਿੱਚ ਇਹ ਹੈ ਜੀ ਕਿ ਹੁਣ ਇਹਦਾ ਮਤਲਬ ਰਾਜਪਾਲ ਵੀ ਉਹਨਾਂ ਦੀ ਜਿਹੜੀ ਜੀ ਕੋਈ ਗੱਲ ਮੰਨ ਨਹੀਂ ਰਹੇ, ਜਿਹਦੇ ਕਰਕੇ ਉਹਨਾਂ ਨੂੰ ਧਰਨਾ ਇੱਥੇ ਜਿਹੜਾ ਲਾਉਣਾ ਪਿਆ। ਉਹ ਵੀ ਉਹਨਾਂ ਦੀ ਕੋਠੀ ਦੇ ਵਿੱਚੋਂ ਬੇਰੁਜ਼ਗਾਰ ਜਿਹੜੇ ਨੇ, ਜਿਨ੍ਹਾਂ ਦੀਆਂ ਬਾਅਦ ਦੇ ਵਿੱਚ ਗ੍ਰਿਫਤਾਰੀਆਂ ਹੋ ਗਈਆਂ, ਇਹਨਾਂ ਨੂੰ ਬੜੈਲ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ, ਉਹਨਾਂ ਨੂੰ ਰਿਮੂਵ ਕਰਨ ਦੇ ਵਾਸਤੇ। ਇੱਕ ਜਿਹੜੀਆਂ ਕੁਝ ਕਨਸੂਆਂ ਨੇ ਉਹ ਇਹ ਵੀ ਦੱਸਦੀਆਂ ਨੇ ਕਿ ਰਾਜਪਾਲ ਤਾਂ ਆਪ ਵਿਚਾਰਾ ਦਿੱਲੀ ਫੋਨ ਕਰ ਕਰਕੇ ਉਡੀਕੀ ਜਾਂਦਾ ਵੀ ਦੱਸੋ ਚੋਣ ਜ਼ਾਬਤਾ ਜਿਹੜਾ ਜੀ ਉਹ ਕਦੋਂ ਲੱਗਣਾ, ਕਿਉਂਕਿ ਕੁਛ ਜਿਹੜੇ ਸਾਈਨਾਂ ਦੇ ਉੱਤੇ ਜਿਹੜੇ ਪੇਪਰਾਂ ਦੇ ਉੱਤੇ ਸਾਈਨ ਕਰਾਉਣਾ ਚਾਹੁੰਦੇ ਨੇ ਸਰਕਾਰ ਜਿਹੜੇ ਵਿਧਾਨ ਸਭਾ ਦੇ ਵਿੱਚ ਉਹਨਾਂ ਨੇ ਪਾਸ ਕੀਤੇ ਸੀ, ਰਾਜਪਾਲ ਸਾਈਨ ਨਹੀਂ ਕਰਦਾ ਜੀ। ਰਾਜਪਾਲ ਇਹ ਉਡੀਕ ਰਿਹਾ ਕਿ ਜੇ ਚੋਣ ਜ਼ਾਬਤਾ ਲੱਗ ਜੇ ਤੇ ਵਧੀਆ ਉਹਦੇ ਕੋਲੇ ਐਕਸਕਿਊਜ਼ ਜਿਹੜਾ ਜੀ ਇਹ ਹੋਊਗਾ ਕਿ ਹੁਣ ਤਾਂ ਭਾਈ ਚੋਣ ਜ਼ਾਬਤਾ ਲੱਗ ਗਿਆ, ਇਹਦੇ ਵਾਸਤੇ ਹੁਣ ਮੈਂ ਜਿਹੜਾ ਜੀ ਉਹ ਕੀ ਕਰ ਸਕਦਾ। ਸੋ ਸਰਕਾਰ ਤੋਂ ਲੋਕ ਔਖੇ ਨਹੀਂ ਗੇ ਜੀ, ਰਾਜਪਾਲ ਵੀ ਔਖਾ ਹੋਇਆ ਪਿਆ ਲੱਗਦਾ ਜੀ। ਜੀ ਗੱਲਾਂ ਬਾਤਾਂ ਤੋਂ ਲੱਗਦਾ ਤਾਂ ਇਸੇ ਤਰ੍ਹਾਂ ਹੀ ਆ। ਤੇ ਆਪਾਂ ਅਰਦਾਸ ਦੀ ਗੱਲ ਕਰੀਏ ਕਿ ਜਿਹੜਾ ਅਰਦਾਸ ਕਾਂਡ ਆ ਜੀ, ਤੇ ਉਹ ਜਿਹੜੀ ਕਮੇਟੀ ਜਾਂਚ ਕਰ ਰਹੀ ਆ ਉਸਨੇ ਰਿਪੋਰਟ ਭੇਜੀ ਆ ਅਕਾਲ ਤਖਤ ਨੂੰ। ਦੇਖੋ ਜਿਹੜੀ ਪਹਿਲਾਂ ਤਾਂ ਇਹਨੂੰ ਠੰਡੇ ਬਸਤੇ ਦੇ ਵਿੱਚ ਜਿਹੜਾ ਜੀ ਉਹ ਪਾ ਦਿੱਤਾ ਗਿਆ ਸੀਗਾ, 15 ਦਿਨ ਜਿਹੜੇ ਦਿੱਤੇ ਸੀਗੇ, 15 ਦਿਨ ਦੇ ਵਿੱਚ ਇਹ ਜਾਂਚ ਜਿਹੜੀ ਆ ਜੀ ਕਰੂਗੀ। ਪਰ ਫਿਰ ਜਿਹੜਾ ਜੀ ਇਹ ਕਿੰਤੂ ਪਰੰਤੂ ਉੱਠ ਪਿਆ ਜੀ ਕਿ 15 ਦਿਨ ਤਾਂ ਜਾਣ ਬੁੱਝ ਕੇ ਦਿੱਤੇ ਗਏ ਨੇ ਤਾਂ ਕਿ ਇਹਨੂੰ ਠੰਡੇ ਬਸਤੇ 'ਚ ਪਾ ਦਿੱਤਾ ਜਾਵੇ, ਇਹ ਉਦੋਂ ਤੱਕ ਗੱਲ ਜਿਹੜੀ ਨਿਬੜ ਜੇ। ਹੁਣ ਇਹਦਾ ਜਿਹੜਾ ਵਿਰੋਧ ਸੀਗਾ ਨਾ ਜੀ ਉਹ ਡੇ ਬਾਈ ਡੇ ਵਧਣਾ ਸ਼ੁਰੂ ਹੋ ਗਿਆ, ਨਾ ਸਿਰਫ ਸਿਕੰਦਰ ਸਿੰਘ ਮਲੂਕਾ ਦੇ ਵਾਸਤੇ ਬਲਕਿ ਅਕਾਲੀ ਦਲ ਦੇ ਵਾਸਤੇ ਵੀ ਜਿਹੜਾ ਜੀ ਉਹ ਜਵਾਬ ਦੇਣਾ ਔਖਾ ਹੋ ਗਿਆ। ਥਾਂ ਥਾਂ ਦੇ ਉੱਤੇ ਜਿਹੜਾ ਜੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਸਿਕੰਦਰ ਸਿੰਘ ਮਲੂਕਾ ਨੂੰ, ਔਰ ਥਾਂ ਥਾਂ ਤੇ ਉਹਦੇ ਪੁਤਲੇ ਜਿਹੜੇ ਆ ਜੀ ਉਹ ਫੂਕੇ ਜਾ ਰਹੇ ਨੇ ਇਸ ਮਾਮਲੇ ਨੂੰ ਲੈ ਕੇ। ਫਿਰ ਹੁਣ ਥੋੜੀ ਜਿਹੀ ਜਿਹੜੀ ਆ ਜੀ ਉਹ ਕਾਹਲੀ ਕੀਤੀ ਗਈ ਆ। ਜਿਹੜੀ 3 ਮੈਂਬਰੀ ਕਮੇਟੀ ਬਣਾਈ ਸੀਗੀ ਸ਼੍ਰੋਮਣੀ ਕਮੇਟੀ ਦੇ ਮੀਤ ਪ੍ਰਧਾਨ ਬੂਟਾ ਸਿੰਘ, ਜਨਰਲ ਸਕੱਤਰ ਅਮਰਜੀਤ ਸਿੰਘ ਚਾਵਲਾ ਤੇ ਇੱਕ ਮੋਹਨ ਸਿੰਘ ਬੰਗੀ ਦੇ ਉੱਤੇ ਆਧਾਰਿਤ ਉਹਨਾਂ ਨੇ ਇਹ ਜਿਹੜੀ ਜਾਂਚ ਕਰਕੇ ਆਪਣੀ ਰਿਪੋਰਟ ਦੇ ਦਿੱਤੀ ਆ ਅਕਾਲ ਤਖਤ ਦੇ ਜਥੇਦਾਰ ਨੂੰ। ਉਹਨਾਂ ਨੇ ਇਹ ਗੱਲ ਕਹੀ ਆ ਕਿ 8 ਤਰੀਕ ਨੂੰ ਇਹਦੇ ਵਿੱਚ ਜਿਹੜਾ ਜੀ ਉਹ ਫੈਸਲਾ ਲਿਆ ਜਾਊਗਾ, ਇਹਦੇ ਉੱਤੇ ਵਿਚਾਰ ਜਿਹੜਾ ਜੀ ਉਹ ਕੀਤਾ ਜਾਊਗਾ। ਪਹਿਲਾਂ ਜਿਹੜੇ ਕਹਿੰਦੇ ਸੀਗੇ ਕਿ ਇਹ ਤਾਂ 10 ਸਾਲ ਤੋਂ ਚੱਲਦੀ ਹੈ, ਮੈਂ ਇਹਦੇ 'ਚ ਕੀ ਕਰ ਸਕਦਾ ਜੀ, ਉਹਦੇ ਵਿੱਚ ਹੁਣ ਇਹ ਪਤਾ ਲੱਗਾ ਜੀ ਕਿ ਜਿਹੜੇ ਇਹ ਮੰਤਰੀ ਨੇ ਉਹਨਾਂ ਨੇ ਇਸ ਕਮੇਟੀ ਨੂੰ ਜਿਹੜੀ ਹੈ ਜੀ ਇਹ ਗੱਲ ਦੱਸੀ ਆ ਕਿ ਮੈਂ ਤਾਂ ਸਿਰਫ ਉਸ ਫੰਕਸ਼ਨ ਦੇ ਵਿੱਚ ਸ਼ਾਮਲ ਹੀ ਸੀਗਾ, ਮੈਂ ਉਹ ਫੰਕਸ਼ਨ ਰਖਵਾਇਆ ਥੋੜੀ ਸੀਗਾ। ਪਹਿਲਾਂ ਤਾਂ ਉਹ ਕਹਿੰਦੇ ਜੀ 10 ਸਾਲਾਂ ਤੋਂ ਇਹ ਅਰਦਾਸ ਜਿਹੜੀ ਆ ਉਹ ਪੰਜਾਬ ਦੇ ਵਿੱਚ ਚੱਲਦੀ ਆ। ਸਵਾਲ ਇਹਦੇ ਵਿੱਚ ਵੱਡਾ ਇਹ ਵੀ ਖੜਾ ਹੋ ਜਾਂਦਾ ਨਾ ਜੀ ਕਿ 10 ਸਾਲ ਤੋਂ ਅਕਾਲੀ ਦਲ ਦਾ ਤਾਂ ਰਾਜ ਹੈ, ਇਹ ਤਾਂ ਉਹ ਆਪ ਐਡਮਿਟ ਕਰ ਰਹੇ ਨੇ ਕਿ ਪਿਛਲੇ 10 ਸਾਲਾਂ ਤੋਂ ਹੀ ਜਿਹੜੀ ਇਹ ਚੱਲਣੀ ਸ਼ੁਰੂ ਹੋਈ ਹੈ। ਇੱਥੇ ਕਈਆਂ ਦੇ ਨਾਲ ਜਿਹੜੀ ਹੈ ਜੀ ਉਹ ਗੱਲਬਾਤ ਮੈਂ ਕੀਤੀ ਆ, ਬੜੇ ਸਾਰੇ ਥਾਵਾਂ ਦੇ ਉੱਤੇ ਜਿਹੜੇ ਸਮਾਗਮ ਨੇ, ਹਿੰਦੂ ਭਾਈਚਾਰੇ ਦੇ ਜਿਹੜੇ ਸਮਾਗਮ ਨੇ ਉਹਨਾਂ ਦੇ ਵਿੱਚ ਜਾਣ ਦਾ ਮੌਕਾ ਮਿਲਦਾ ਜੀ। ਬੱਚਿਆਂ ਦੇ ਜਨਮ ਤੇ ਕਿਸੇ ਦੀਆਂ ਅੰਤਮ ਰਸਮਾਂ ਦੇ ਉੱਤੇ ਜਾਂ ਵਿਆਹਾਂ ਸ਼ਾਦੀਆਂ ਦੇ ਵਿੱਚ ਕਦੀ ਇੱਥੇ ਪੰਜਾਬ ਦੇ ਵਿੱਚ ਅਜਿਹੀ ਅਰਦਾਸ ਜਿਹੜੀ ਹੈ ਜੀ ਉਹ ਸੁਣੀ ਨਹੀਂ, ਜਿਹਨੂੰ ਇਹ ਕਹੀ ਜਾਂਦੇ ਆ ਕਿ ਪਿਛਲੇ 10 ਸਾਲ ਤੋਂ ਚੱਲ ਰਹੀ ਹੈ। ਕੁਝ ਖਬਰਾਂ ਇਹ ਵੀ ਆ ਰਹੀਆਂ ਨੇ ਕਿ ਖੰਗਾਲੇ ਜਾ ਰਹੇ ਨੇ ਰਿਕਾਰਡ, ਵੀਡੀਓ ਲੱਭੀਆਂ ਜਾ ਰਹੀਆਂ ਨੇ ਕਿ ਬਾਕੀ ਥਾਵਾਂ ਦੇ ਉੱਤੇ ਹੋਈ ਅਰਦਾਸ ਜਿਹੜੀ ਹੈ ਜੀ ਉਹ ਲੱਭੋ, ਗਲਤੀ ਕੀਤੀ ਆ, ਉੱਤੋਂ ਜਸਟੀਫਿਕੇਸ਼ਨ ਜਿਹੜਾ ਜੀ ਉਹ ਦੇਣ ਦੀ ਗਲਤ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਗਲਾ ਸਵਾਲ ਜਿਹੜਾ ਜੀ ਇਹ ਵੀ ਸਰੋਤਿਆਂ ਦੇ ਮਨਾਂ ਦੇ ਵਿੱਚ ਹੋਊਗਾ ਕਿ ਇਹਦਾ ਬਣੂਗਾ ਕੀ। ਹੁਣ ਬਣਨਾ ਬਣਾਉਣਾ ਤਾਂ ਇਹਦਾ ਜਿਹੜਾ ਜੀ ਉਹ ਕੀ ਆ, ਇਹ ਤਾਂ ਉੱਪਰੋਂ ਜਿਹੜਾ ਹੁਕਮਨਾਮਾ ਆਊਗਾ ਉਹ ਫਿਰ ਜਿਹੜਾ ਜੀ ਹੁਕਮਨਾਮਾ ਉਹੋ ਜਿਹਾ ਇਹ ਜਥੇਦਾਰ ਜਿਹੜੇ ਨੇ ਉਹ ਬਣਾਉਣਗੇ, ਔਰ ਇਹਦੇ ਵਿੱਚ ਕਰਦੇ ਕੀ ਨੇ ਵੇਖਣ ਵਾਲੀ ਇਹ ਗੱਲ ਹੋਊਗੀ। ਔਰ ਪਰ ਜੇ ਲੋਕ ਸ਼ਾਂਤ ਜਿਹੜੇ ਆ ਜੀ ਉਹ ਨਾ ਹੋ ਸਕੇ ਤੇ ਫਿਰ ਜਿਹੜਾ ਜੀ ਔਖਾ ਹੋਊਗਾ। ਹਾਂ ਇੰਨਾ ਹੋ ਸਕਦਾ ਹੈ ਇਹਨੂੰ ਦੱਬਣ ਦੇ ਵਾਸਤੇ ਕੋਈ ਸ਼ਰਾਰਤ ਜਿਹੜੀ ਹੈ ਜੀ ਵਿਰੋਧੀਆਂ ਦੇ ਉੱਤੇ ਕੀਤੀ ਜਾ ਸਕਦੀ ਹੈ ਤਾਂ ਕਿ ਇਹ ਖਬਰ ਕਿਸੇ ਤਰੀਕੇ ਦੇ ਨਾਲ ਦਬ ਜਾਵੇ, ਜਿਹੜੀ ਕਿ ਦਬ ਨਹੀਂ ਰਹੀ ਜੀ, ਦੱਬਣੀ ਵੀ ਨਹੀਂ ਚਾਹੀਦੀ। ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਆ ਉਸ ਤੋਂ ਬਾਅਦ ਕੁਝ ਵੀ ਨਹੀਂ ਹੋਇਆ ਤੇ ਇਹ ਤਾਂ ਸਾਹਮਣੇ ਆ ਜੀ, ਇਸ ਦੀ ਤਾਂ ਛਾਣਬੀਣ ਦੀ ਵੀ ਲੋੜ ਨਹੀਂ, ਇਹ ਸਭ ਕੁਝ ਸਾਹਮਣੇ ਸਾਰਿਆਂ ਦੀ ਦਾ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਆਮਤਬਾਜ਼ੀ ਜਥੇਦਾਰ ਆ ਉਹਨਾਂ ਨੂੰ ਚਾਹ ਦੇ ਸੱਦੇ ਤੋਂ ਜਿਹੜੇ ਅਕਾਲੀ ਔਖੇ ਹੋਏ ਆ ਜੀ, ਜਿਹੜਾ ਨਤੀਸ਼ ਨੇ ਸੱਦ ਲਿਆ ਚਾਹ ਤੇ ਉਹਨਾਂ ਨੂੰ। ਦੇਖੋ ਜੀ 2 ਕਿਸਮ ਦੀ ਜਿਹੜੀ ਸਿਆਸਤ ਆ ਉੱਥੇ ਜਿਹੜੀ ਉਹ ਚੱਲ ਰਹੀ ਆ। ਸਿਆਸਤੀ ਕਿਹਾ ਜਾਊਗਾ ਜੀ, ਹੈ ਤਾਂ ਧਾਰਮਿਕ ਆਗੂ ਨੇ। ਇੱਕ ਪਾਸੇ ਤਾਂ ਜਿਹੜੀ ਬਿਹਾਰ ਸਰਕਾਰ ਹੈ ਜਾਂ ਜਿਹੜੀ ਉੱਥੋਂ ਦੀ ਗੁਰਦੁਆਰਿਆਂ ਨੂੰ ਸੰਭਾਲਣ ਵਾਲੇ ਆ ਜੀ, ਉਹਨਾਂ ਨੇ ਚਿੱਠੀਆਂ ਕੱਢੀਆਂ ਜਥੇਦਾਰਾਂ ਨੂੰ
ਕਿ ਇੱਥੇ ਨਾ ਆਓ, ਪਟਨੇ ਦੇ ਵਿੱਚ ਸਾਡੇ ਕੋਲੇ ਤੁਹਾਡੀ ਸਿਕਿਉਰਿਟੀ ਕਰਨ ਦੇ ਵਾਸਤੇ ਇੰਤਜ਼ਾਮ ਨਹੀਂ ਹੈਗਾ। ਲੋਕਾਂ ਦੇ ਵਿੱਚ ਤੁਹਾਡੇ ਲਈ ਰੋਸ ਹੈ, ਲੋਕਾਂ ਦੇ ਵਿੱਚ ਤੁਹਾਡੇ ਲਈ ਰੋਹ ਹੈ, ਉਸ ਰੋਹ ਨੂੰ ਸਾਥੋਂ ਥੱਲਿਆ ਨਹੀਂ ਜਾਣਾ। ਜੇ ਲੋਕ ਜਿਹੜੇ ਆ ਤੁਹਾਡੇ ਦੁਆਲੇ ਹੋ ਗਏ, ਜੇ ਉੱਥੋਂ ਆ ਕੇ ਤੁਸੀਂ ਸੰਬੋਧਨ ਕੀਤਾ। ਉਂਝ ਵੈਸੇ ਇਹ ਵੀ ਚੱਲ ਰਿਹਾ ਜੀ ਕਿ ਜਦੋਂ ਪ੍ਰਧਾਨ ਮੰਤਰੀ ਨੇ ਬੋਲਣਾ ਜਾਂ ਪ੍ਰਧਾਨ ਮੰਤਰੀ ਨੇ ਆਉਣਾ ਉੱਥੇ, ਤੇ ਕਿਸੇ ਜਥੇਦਾਰ ਨੂੰ ਸਟੇਜ ਦੇ ਉੱਤੇ ਚੜ੍ਹਨ ਦੀ ਇਜਾਜ਼ਤ ਨਹੀਂ ਹੈ ਜੀ, ਚਾਹੇ ਉੱਥੋਂ ਵਾਲੇ ਆ ਚਾਹੇ ਇੱਥੋਂ ਪੰਜਾਬ ਵਾਲੇ ਜੀ। ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹਨੇ ਕੀ ਕੀਤਾ, 400 ਮੈਂਬਰੀ ਟਾਸਕ ਫੋਰਸ ਜਿਹੜੀ ਹੈ ਜੀ ਉਹ ਪਟਨਾ ਸਾਹਿਬ ਭੇਜੀ ਹੈ ਤਾਂ ਕਿ ਉੱਥੇ ਜਥੇਦਾਰਾਂ ਦੀ ਰਾਖੀ ਜਿਹੜੀ ਹੈ ਜੀ ਉਹ ਕੀਤੀ ਜਾਵੇ। ਇਹ ਆਪਣੇ ਆਪ ਦੇ ਵਿੱਚ ਹੀ ਸਵਾਲੀਆ ਚਿੰਨ੍ਹ ਹੋ ਗਿਆ ਜੀ ਕਿ ਜਥੇਦਾਰਾਂ ਦੀ ਰਾਖੀ ਦੇ ਵਾਸਤੇ ਟਾਸਕ ਫੋਰਸ ਜਿਹੜੀ ਉਹ ਭੇਜੀ ਜਾਊਗੀ। ਕੌਮ ਨੂੰ ਉਹ ਰਿਪਰੈਜ਼ੈਂਟ ਕਰ ਰਹੇ ਨੇ। ਜੇ ਕੌਮ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਤੇ ਕੌਮ ਤੋਂ ਉਹਨਾਂ ਨੂੰ ਕੀ ਖਤਰਾ ਖੜਾ ਹੋ ਗਿਆ ਜੀ, ਜਿਹਦੇ ਵਾਸਤੇ ਏਡੀ ਵੱਡੀ ਟਾਸਕ ਫੋਰਸ ਜਿਹੜੀ ਆ ਉਹ ਭੇਜੀ ਜਾ ਰਹੀ ਹੈ। ਇੱਕ ਪਾਸੇ ਉਹਨਾਂ ਨੂੰ ਇਹ ਕਿਹਾ ਜਾ ਰਿਹਾ ਜੀ ਕਿ ਤੁਸੀਂ ਬੋਲਣਾ ਨਹੀਂ ਗਾ, ਦੂਜੇ ਪਾਸੇ ਨੀਤਿਸ਼ ਕੁਮਾਰ ਹੋਰਾਂ ਨੇ ਜਿਹੜੇ ਮੁਤਵਾਜ਼ੀ ਜਥੇਦਾਰ ਨੇ ਜਿਹੜੇ ਸਰਬੱਤ ਖਾਲਸਾ ਦੇ ਵਿੱਚ ਥਾਪੇ ਹੋਏ, ਉਹਨਾਂ ਨੂੰ ਜਿਹੜਾ ਜੀ ਸੱਦਿਆ ਚਾਹ ਦੇ ਉੱਤੇ। ਔਰ ਇਹਨੂੰ ਲੈ ਕੇ ਜਿਹੜੀ ਇੱਥੇ ਪੰਜਾਬ ਸਰਕਾਰ ਹੈ ਜੀ ਉਹ ਵਾਹਵਾ ਔਖੀ ਹੈ ਕਿ ਨੀਤਿਸ਼ ਕੁਮਾਰ ਹੋਰਾਂ ਨੇ ਇਹਨਾਂ ਨੂੰ ਜਿਹੜੀ ਹੈ ਜੀ ਉਹ ਮਹੱਤਤਾ ਕਿਉਂ ਦਿੱਤੀ ਹੈ। ਔਰ ਇਹ ਅੰਦਰੋਂ ਅੰਦਰੀ ਜਿਹੜੇ ਜੀ ਉਹ ਖਫਾ ਹੈ, ਪਰ ਕਹਿ ਕੁਛ ਨਹੀਂ ਸਕਦੇ। ਇੱਥੇ ਫੜੋ ਫੜਾਈ ਜਿਹੜੀ ਹੈ ਜੀ ਉਹ ਜਾਰੀ ਹੈ। ਬਲਜੀਤ ਸਿੰਘ ਦਾਦੂਵਾਲ ਨੂੰ ਪੁਲਿਸ ਨੇ ਜਿਹੜਾ ਜੀ ਉਹ ਅਰੈਸਟ ਕੀਤਾ। ਬਾਕੀ ਥਾਵਾਂ ਦੇ ਉੱਤੇ ਵੀ ਛਾਪੇਮਾਰੀ ਜਿਹੜੀ ਹੈ ਜੀ ਉਹ ਹੋਈ ਆ। ਪੰਜਾਬ ਸਰਕਾਰ ਇਹ ਸਮਝਦੀ ਹੈ ਕਿ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦੇ ਅੰਡਰ ਹੈ ਕਿ ਜਿਹੜੇ ਸਾਡੇ ਲਾਏ ਹੋਏ ਜਥੇਦਾਰ ਨੇ ਉਹ ਜਿਹੜੇ ਜੀ ਮੰਨਣਯੋਗ ਨੇ, ਜਿਹੜੇ ਲਾਏ ਹੋਏ ਨੇ ਸਰਬੱਤ ਖਾਲਸਾ ਨੇ, ਉਹਨਾਂ ਨੂੰ ਕਿਉਂ ਜਿਹੜਾ ਜੀ ਮੰਨ ਰਹੀ ਆ ਪਾਰਟੀ। ਪਰ ਕਿਉਂਕਿ ਕਿਹਾ ਕੋਈ ਨਹੀਂ ਜਾ ਰਿਹਾ ਜੀ, ਕਹਿਣ ਤੋਂ ਥੋੜਾ ਇਸ ਗੱਲੋਂ ਝਿਜਕਦੇ ਨੇ ਕਿ ਨੀਤਿਸ਼ ਕੁਮਾਰ ਹੋਰੀ ਕਿਤੇ ਇਹੀ ਨਾ ਕਹਿ ਦੇਣ ਵੀ ਠੀਕ ਹੈ ਤੁਸੀਂ ਵੀ ਨਾ ਆਓ ਇੱਥੇ। ਜੀ 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 ਕੁਛ ਵੀ ਕਹਿ ਸਕਦੇ ਜੀ। ਤੇ ਅੱਗੇ ਆਪਾਂ ਕੁਛ ਕਹਿੰਦੇ ਕਿ ਇੰਨੀ ਤਰੱਕੀ ਹੋ ਗਈ ਆ, ਇੰਨਾ ਕੁਛ ਹੋ ਗਿਆ ਪੰਜਾਬ ਦੇ ਵਿੱਚ, ਇਹੀ ਸੁਣਦੇ ਆ ਕਿ ਜਿਹੜੀ ਡਿਸਪੈਂਸਰੀਆਂ ਆ ਉਹਨਾਂ ਨੂੰ ਦੀ ਬਿਜਲੀ ਕੱਟ ਦਿੱਤੀ ਗਈ ਹੈ ਕਿਉਂਕਿ ਬਿਜਲੀ ਦੇ ਬਿੱਲ ਨਹੀਂ ਪਏ ਹੋਏ। ਦੇਖੋ 100 ਕਰੋੜ ਰੁਪਈਆ ਸਰਕਾਰ ਨੇ ਫੂਕ ਦਿੱਤਾ ਪਿਛਲੇ ਦਿਨਾਂ 'ਚ ਇਸ਼ਤਿਹਾਰਾਂ ਦੇ ਉੱਤੇ, ਇਹ ਦੱਸਣ ਦੇ ਵਾਸਤੇ ਕਿ ਪੰਜਾਬ ਤਾਂ ਕੈਲੀਫੋਰਨੀਆ ਬਣ ਗਿਆ। ਇੱਥੇ ਤਾਂ ਕਿਸੇ ਕਿਸਮ ਦੀ ਕੋਈ ਮੁਸ਼ਕਲ ਰਹੀ ਨਹੀਂ। 4 ਮਾਰਗੀ ਸੜਕਾਂ, 6 ਮਾਰਗੀ ਸੜਕਾਂ, ਏਅਰਪੋਰਟ ਹੀ ਏਅਰਪੋਰਟ, ਜਿੱਧਰ ਨੂੰ ਮਰਜ਼ੀ ਚਲ ਜਾਓ ਠਾ ਏਅਰਪੋਰਟ। ਤੁਹਾਨੂੰ ਇੰਨੇ ਏਅਰਪੋਰਟ ਕਿਸੇ ਸੂਬੇ 'ਚ ਨਹੀਂ ਮਿਲਦੇ। ਜਿਹੜੀਆਂ ਸਿਹਤ ਸੇਵਾਵਾਂ ਨੇ ਉਹਨਾਂ ਦੇ ਉੱਤੇ ਸਰਕਾਰ ਨੇ ਅੰਨਾ ਪੈਸਾ ਖਰਚ ਕਰ ਦਿੱਤਾ ਜੀ। ਵੱਡੇ ਵੱਡੇ ਹਸਪਤਾਲ ਜਿਹੜੇ ਆ ਉਹ ਲੈਂਦੇ ਆ। ਇਹ ਤੁਹਾਨੂੰ ਪੰਜਾਬ ਦੀਆਂ ਬੱਸਾਂ ਦੇ ਉੱਤੇ ਇਸ਼ਤਿਹਾਰਾਂ ਦੇ ਰੂਪ ਦੇ ਵਿੱਚ ਚੌਂਕਾਂ ਦੇ ਵਿੱਚ ਲੱਗੇ ਹੋਰਡਿੰਗਸ ਜਿਹੜੇ ਨੇ ਉੱਥੇ ਇਹ ਮਿਲਣ ਨੂੰ ਜਿਹੜਾ ਜੀ ਵੇਖਣ ਨੂੰ ਮਿਲਦਾ। ਪਰ ਰੀਅਲ ਪਿਕਚਰ ਜਿਹੜੀ ਹੈ ਜੀ ਉਹ ਇੱਕ ਵੱਖਰੀ ਹੈ। ਡਿਸਪੈਂਸਰੀਆਂ ਨੂੰ ਬਿੱਲ ਭਰਨ ਜੋਗੇ ਪੈਸੇ ਨਹੀਂ ਦਿੱਤੇ ਜਾ ਰਹੇ, ਸਾਰੇ ਜਿਹੜੇ ਜੀ ਬਿੱਲ ਰੁਕੇ ਪਏ ਨੇ। ਔਰ ਜਿਹੜਾ 125 ਪੇਂਡੂ ਡਿਸਪੈਂਸਰੀਆਂ ਨੇ ਜਿਨ੍ਹਾਂ ਦੇ ਬਿਜਲੀ ਤੇ ਪਾਣੀ ਦੇ ਕਨੈਕਸ਼ਨ ਕੱਟ ਦਿੱਤੇ ਗਏ ਆ, ਔਰ ਬਿਜਲੀ ਜਿਹੜੀ ਹੈ ਜੀ ਇੱਥੋਂ ਗੁੱਲ ਹੋ ਗਈ ਆ। ਹਨੇਰੇ ਦੇ ਵਿੱਚ ਇਹ ਡਿਸਪੈਂਸਰੀਆਂ ਚਲੇ ਗਈਆਂ ਨੇ ਜੀ। 3 ਮਹੀਨਿਆਂ ਤੋਂ ਇਹਨਾਂ ਡਿਸਪੈਂਸਰੀਆਂ ਦੇ ਬਿੱਲ ਨਹੀਂ ਭਰੇ। ਡਿਪਟੀ ਕਮਿਸ਼ਨਰਾਂ ਨੇ ਬਲਾਕ ਵਿਕਾਸ ਅਫਸਰਾਂ ਨੂੰ ਚਿੱਠੀ ਭੇਜ ਕੇ ਪਿੰਡ ਪੰਚਾਇਤਾਂ ਨੂੰ ਆਪਣੇ ਪੱਲਿਓਂ ਬਿੱਲ ਜਮ੍ਹਾਂ ਕਰਾਉਣ ਦੇ ਵਾਸਤੇ ਕਿਹਾ ਜੀ। ਮਰੀਜ਼ਾਂ ਦੀ ਪਰਚੀ ਤੋਂ ਕੱਟੇ ਹੋਣ ਵਾਲੇ ਪੈਸੇ ਜ਼ਿਲ੍ਹਾ ਪ੍ਰੀਸ਼ਦਾਂ ਦੇ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਾਏ ਜਾ ਰਹੇ ਨੇ, ਜਿਹਦੇ ਕਰਕੇ ਡਿਸਪੈਂਸਰੀਆਂ ਦੀ ਆਪਣੀ ਆਮਦਨ ਦਾ ਕੋਈ ਸਾਧਨ ਨਹੀਂ ਹੈਗਾ। ਸਿਹਤ ਵਿਭਾਗ ਦੀਆਂ ਡਿਸਪੈਂਸਰੀਆਂ ਨੂੰ 10,000 ਰੁਪਏ ਸਾਲਾਨਾ ਰੱਖ ਰਖਾਅ ਲਈ ਦਿੱਤਾ ਜਾਂਦਾ, ਪਰ ਰੂਰਲ ਡਿਸਪੈਂਸਰੀਆਂ ਇਸ ਸਹੂਲਤ ਤੋਂ ਵਾਂਝੀਆਂ ਨੇ। ਬਿਜਲੀ ਤੇ ਪਾਣੀ ਦੀ ਸਹੂਲਤ ਖਤਮ ਹੋ ਜਾਣ ਕਰਕੇ ਡਾਕਟਰ ਤੇ ਮਰੀਜ਼ਾਂ ਨੂੰ ਕਈ ਕਿਸਮ ਦੀਆਂ ਦਿੱਕਤਾਂ ਦਾ ਜਿਹੜਾ ਜੀ ਉਹ ਸਾਹਮਣਾ ਕਰਨਾ ਪੈ ਰਿਹਾ। ਜਿਹੜੇ ਮਰੀਜ਼ ਨੇ ਜੀ ਉਹਨਾਂ ਦੀ ਟੀਕਾ ਪੱਟੀ ਕਰਨ ਤੋਂ ਬਾਅਦ ਹੱਥ ਧੋਣ ਦੇ ਵਾਸਤੇ ਵੀ ਉਹਨਾਂ ਕੋਲ ਪਾਣੀ ਨਹੀਂ ਹੈਗਾ, ਤੇ ਡਾਕਟਰ ਵਿਚਾਰੇ ਜਿਹੜੇ ਪਿੰਡਾਂ ਦੇ ਲੋਕ ਨੇ ਉਹਨਾਂ ਨੂੰ ਪੁੱਛ ਪਛਾ ਕੇ ਉਹਨਾਂ ਦੇ ਘਰੇ ਆਪਣੇ ਕੱਪੜੇ ਦੇ ਉੱਤੇ ਲੈ ਕੇ ਨਹਾਉਂਦੇ ਫਿਰਦੇ ਨੇ ਜੀ। ਇਹ ਵੈਸੇ ਸੁਣਦੇ ਤਾਂ ਇਹੀ ਆ ਕਿ ਤਰੱਕੀ ਬਹੁਤ ਹੋਈ ਆ, ਅੱਗੇ ਪਤਾ ਨਹੀਂ ਕੀ ਅਸਲ ਦੇ ਵਿੱਚ ਚੱਲ ਰਿਹਾ। ਤੇ ਅੱਗੇ ਆਪਾਂ ਸੁਖਬੀਰ ਸਿੰਘ ਬਾਦਲ ਦਾ ਡ੍ਰੀਮ ਪ੍ਰੋਜੈਕਟ ਉਹਦੀ ਗੱਲ ਕਰਦੇ ਹਾਂ, ਉਸ ਵਿੱਚ ਤਰੜੇਣਾ। ਬਿਲਕੁਲ ਜੀ, ਐਕਚੁਅਲੀ ਜਿਹੜਾ ਇੱਥੇ ਲੁਧਿਆਣਾ ਦੱਖਣੀ ਬਾਈਪਾਸ ਜਿਹੜਾ ਬਣਿਆ ਜੀ, ਜਿਹੜਾ ਜੋੜਦਾ ਹੈ ਜਿਹੜੀ PAU ਵਾਲੀ ਸੜਕ ਹੈ ਉਹਦੇ ਨਾਲ ਫਿਰੋਜ਼ਪੁਰ ਰੋਡ ਨੂੰ ਇੱਧਰ ਦੁਰਾਹੇ ਤੱਕ, ਇਹਨੂੰ ਬਹੁਤ ਜ਼ਿਆਦਾ ਜਿਹੜਾ ਜੀ ਉਹ ਪ੍ਰਚਾਰਿਆ ਗਿਆ। ਜਿਹੜੇ ਜੇ ਤੁਸੀਂ ਸਰਕਾਰੀ ਪੇਜ ਜਿਹੜੇ ਆ ਉਹ ਦੇਖੋ, ਅਕਾਲੀ ਦਲ ਦੇ ਪੇਜ ਦੇਖੋ, ਉਹਦੇ ਵਿੱਚ ਡਰੋਨ ਦੇ ਨਾਲ ਜਿਹੜੇ ਆ ਜੀ ਉਹ ਸ਼ਾਟ ਲੈ ਕੇ ਵਿਖਾਏ ਜਾ ਰਹੇ ਨੇ ਕਿ ਇੱਦਾਂ ਦਾ ਜਿਹੜਾ ਜੀ ਇਹ ਬਣਾਇਆ ਗਿਆ। ਇਹਦੇ 'ਚ ਕੋਈ ਡਾਊਟ ਨਹੀਂ ਗਾ ਕਿ ਇਹਦੇ ਨਾਲ ਕੁਝ ਟ੍ਰੈਫਿਕ ਦੇ ਵਿੱਚ ਉੱਥੇ ਸੁਧਾਰ ਹੋਇਆ, ਪਰ ਜਿਹੜੇ ਬਣਾਉਣ ਵਾਲੇ ਨੇ ਉਹਨਾਂ ਨੇ ਕਿਹੋ ਜਿਹਾ ਬਣਾਇਆ। ਦੂਜੀ ਵਾਰੀ ਇਹ ਹੋਇਆ ਜੀ ਕਿ ਇੱਥੇ ਜਿਹੜਾ ਲੁਧਿਆਣਾ ਦੱਖਣੀ ਬਾਈਪਾਸ ਹੈ ਉਹਦੇ ਇੱਕ ਹਿੱਸੇ ਦੇ ਵਿੱਚ
9 ਮਹੀਨਿਆਂ ਦੇ ਵਿੱਚ ਦੂਜੀ ਵਾਰੀ ਦੁਬਾਰਾ ਤਰੇੜਾਂ ਆ ਗਈਆਂ ਜੀ। 19 ਮਾਰਚ ਨੂੰ ਦੱਖਣੀ ਬਾਈਪਾਸ ਦੇ ਸਰਾਭਾ ਨਗਰ ਕੋਲੇ ਫਲਾਈਓਵਰ ਦੇ ਵਿੱਚ ਤਰੇੜ ਆ ਗਈ ਸੀ, ਜਿਹਦੇ ਤੋਂ ਬਾਅਦ ਉਹਦੇ ਬਿਲਕੁਲ ਨੇੜੇ ਇੱਕ ਵਾਰੀ ਫੇਰ ਜਿਹੜੀ ਆ ਜੀ ਉਹ ਤਰੇੜ ਆਈ ਔਰ ਲੋਕ ਜਿਹੜੇ ਸੀਗੇ ਉਹਨਾਂ ਨੇ ਜਿਹੜੀ ਸੂਚਨਾ ਸੀਗੀ ਉਹ ਦਿੱਤੀ ਟ੍ਰੈਫਿਕ ਦੀ ਪੁਲਿਸ ਨੂੰ ਕਿ ਲੱਗਿਆ ਆਹ ਡਿੱਗਣ ਜਿਹੜਾ ਬਣਿਆ ਜੀ ਫਲਾਈਓਵਰ। ਔਰ ਜਿਹੜੇ ਫਲਾਈਓਵਰ ਦੇ ਉੱਤੇ ਹਾਲ ਦੀ ਘੜੀ ਜਿਹੜਾ ਜੀ ਇਹ ਵਾਹਨ ਜਿਹੜੇ ਨੇ ਜੀ ਉਹਨਾਂ ਦੇ ਉੱਤੇ ਪਾਬੰਦੀ ਲਾ ਦਿੱਤੀ ਗਈ ਆ ਔਰ ਨਾਲ ਹੀ ਜਿਹੜਾ PWD ਦੇ ਆਫਿਸਰ ਨੇ ਉਹ ਵੀ ਪਹੁੰਚੇ ਨੇ ਔਰ ਜਿਹੜਾ ਇਹ ਤਰੇੜ ਆਈ ਆ ਉਹਦੀ ਮੁਰੰਮਤ ਸ਼ੁਰੂ ਜਿਹੜੀ ਆ ਉਹ ਕਰ ਦਿੱਤੀ ਗਈ ਹੈ। ਇਹ ਜਿਹੜਾ ਪ੍ਰੋਜੈਕਟ ਹੈ ਜੀ ਲੁਧਿਆਣੇ ਤੋਂ ਦੁਰਾਹੇ ਤੱਕ ਤਾਂ ਬਣਿਆ, ਪਰ ਦੁਰਾਹੇ ਵਾਲੀ ਜਿਹੜੀ ਨਹਿਰ ਆ ਉਹਦੇ ਉੱਤੇ ਅਜੇ ਜਿਹੜਾ ਜੀ ਬ੍ਰਿਜ ਆ ਉਹਦੀ ਕੰਮਕਾਰ ਜਿਹੜਾ ਚੱਲ ਰਿਹਾ, ਅਜੇ ਇਹ ਬਣਿਆ ਜਿਹੜਾ ਉਹ ਨਹੀਂ ਹੈ। ਜਿਹੜੀ ਟੋਲ ਲਗਾਉਣ ਵਾਲੀ ਕੰਪਨੀ ਹੈ, ਜੇ ਤੁਸੀਂ ਦੁਰਾਹੇ ਤੋਂ ਇੱਧਰ ਨੀਲੋਂ ਪੁਲ ਵਾਲੀ ਸਾਈਡ ਨੂੰ ਜਾਓ ਤੇ ਉਹਨੇ ਆਪਣੀ ਦੁਕਾਨ ਜ਼ਰੂਰ ਜਿਹੜੀ ਹੈ ਜੀ ਉਹ ਖੋਲੀ ਹੋਈ ਆ ਉੱਥੇ ਲੋਕਾਂ ਤੋਂ ਜਿਹੜਾ ਜੀ ਟੋਲ ਦੀਆਂ ਪਰਚੀਆਂ ਕੱਟਣ ਦੇ ਵਾਸਤੇ। ਪਰ ਜਿਹੜਾ ਜਿੱਥੋਂ ਤੱਕ ਇਹਦੀ ਗਰੰਟੀ ਦੀ ਗੱਲ ਹੈ ਉਹ ਇਹ ਹਾਲਾਤ ਨੇ ਜੀ ਕਿ 9 ਮਹੀਨਿਆਂ ਦੇ ਵਿੱਚ ਦੂਜੀ ਵਾਰੀ ਜਿਹੜੀ ਇਹਨੂੰ ਤਰੇੜ ਆ ਗਈ ਆ। ਸੋਚੋ ਜਦੋਂ 9 ਸਾਲ ਹੋ ਜਾਣਗੇ ਇਸ ਫਲਾਈਓਵਰ ਨੂੰ ਬਣਿਆ ਉਦੋਂ ਕਿਹੋ ਜਿਹੇ ਹਾਲਾਤ ਹੋਣਗੇ ਜੀ। ਫਿਰ ਤੇ ਯਾਦ ਹੀ ਭੁੱਲ ਜੂਗਾ ਕਿ ਇੱਥੇ ਫਲਾਈਓਵਰ ਹੁੰਦਾ ਹੀ ਸੀਗਾ। ਤੇ ਅੱਗੇ ਆਪਾਂ ਮਾਲਵੇ ਦੇ ਵਿੱਚ ਗੱਲ ਕਰੀਏ, ਜਿਹੜੇ ਟਕਸਾਲੀ ਆਗੂ ਆ ਜੀ ਉੱਥੇ ਉਹ ਉਹਨਾਂ ਦੀਆਂ ਜਿਹੜੀਆਂ ਸੁਰਾਂ ਆ ਵਿਰੋਧੀ ਸੁਰਾਂ ਬਹੁਤ ਉੱਚੀਆਂ ਆ, ਪਰ ਸੁਖਬੀਰ ਬਾਦਲ ਨਾਕਾਮ ਰਹੇ ਉਹਨਾਂ ਨੂੰ ਨਰਮ ਕਰਨ ਦੇ ਵਿੱਚ। ਉਹਦੀ ਕੋਸ਼ਿਸ਼ ਤਾਂ ਉਹਨਾਂ ਦੇ ਵੱਲੋਂ ਜਿਹੜੀ ਆ ਉਹ ਕੀਤੀ ਗਈ ਆ ਕਿ ਕਿਸੇ ਤਰੀਕੇ ਦੇ ਨਾਲ ਉਹਨਾਂ ਨੂੰ ਮਨਾਇਆ ਜਾਵੇ। ਬਾਘੇ ਪੁਰਾਣੇ ਤੋਂ ਬਾਗੀ ਸੁਰਾਂ ਨੇ, ਮੋਗੇ ਤੋਂ ਜਿਹੜੀਆਂ ਦੀ ਉਹ ਬਾਗੀ ਸੁਰਾਂ ਚੱਲ ਰਹੀਆਂ ਨੇ। ਜਿਹੜੇ ਇੱਥੇ ਮੋਗੇ ਬਾਘੇ ਪੁਰਾਣੇ ਦੇ ਏਰੀਏ ਦੇ ਵਿੱਚ ਜਿਹੜੇ ਬਾਗੀ ਹੋ ਰਹੇ ਨੇ ਉਹਨਾਂ ਨੂੰ ਸੱਦਿਆ ਵੀ ਗਿਆ ਪਰ ਉਹ ਆਏ ਨਹੀਂ। ਜਿਹੜਾ ਬਾਘਾ ਪੁਰਾਣਾ ਤੋਂ ਨੇ ਜੀ ਜਗਤਾਰ ਸਿੰਘ ਰਾਜੇਆਣਾ, ਉਹਨੂੰ ਇਹ ਕਿਹਾ ਗਿਆ ਜੀ ਕਿ ਉਹ ਆ ਕੇ ਮਿਲਣ, ਪਰ ਉਹ ਨਹੀਂ ਆਏ। ਤੀਰਥ ਸਿੰਘ ਮਾਲਾ ਜਿਹਨੂੰ ਟਿਕਟ ਮਿਲੀ ਆ ਉਹਦੇ ਨਾਲ ਉਹ ਨਹੀਂ ਤੁਰ ਰਿਹਾ। ਉਹਨਾਂ ਨੇ ਕਿਹਾ ਕੋਈ ਨਹੀਂ ਮਿਲ ਲਾਂਗੇ ਜਦੋਂ ਜਿਹੜੀ ਜ਼ਰੂਰਤ ਹੋਊਗੀ, ਅਜੇ ਜਿਹੜੀ ਆ ਉਹ ਜ਼ਰੂਰਤ ਨਹੀਂ ਹੈਗੀ। ਜਿਹੜੇ ਜੋਗਿੰਦਰਪਾਲ ਜੈਨ ਨੇ ਮੋਗੇ ਤੋਂ ਜਿਹੜੇ ਵਿਧਾਨ ਸਭਾ ਦੇ ਮੈਂਬਰ ਸਨ ਜੀ, ਉਹ ਕੁਝ ਦਿਨ ਪਹਿਲਾਂ ਕੈਨੇਡਾ ਚਲੇ ਗਏ ਨੇ ਆਪਣੇ ਪਰਿਵਾਰ ਦੇ ਕੋਲੇ ਔਰ ਜਨਵਰੀ ਦੇ ਅਖੀਰ ਤੱਕ ਉਹ ਵਾਪਸ ਨਹੀਂ ਪਰਤਣਗੇ। ਰੀਜ਼ਨ ਇਹੀ ਆ ਕਿ ਉਹ ਉੱਥੋਂ ਮਦਦ ਜਿਹੜੀ ਹੈ ਜੀ ਉਹ ਤੋਤਾ ਸਿੰਘ ਦੇ ਮੁੰਡੇ ਦੀ ਨਹੀਂ ਕਰਨਗੇ। ਤੋ ਜਿਹੜਾ ਤੋਤਾ ਸਿੰਘ ਹੋਰਾਂ ਦਾ ਮੁੰਡਾ ਹੈ ਜੀ ਮੱਖਣ ਬਰਾੜ, ਉਹਦੇ ਵੱਲੋਂ ਜਿਹੜੀ ਹੈ ਜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਬਾਗੀਆਂ ਨੂੰ ਨਾਲ ਤੋਰਿਆ ਜਾ ਸਕੇ, ਪਰ ਇਹਦੇ ਵਿੱਚ ਕੋਈ ਬੂਰ ਜਿਹੜਾ ਉਹ ਨਹੀਂ ਪੈ ਰਿਹਾ। ਸੁਖਬੀਰ ਸਿੰਘ ਬਾਦਲ ਹੋਰਾਂ ਨੇ ਪਰਸਨਲ ਤੌਰ ਦੇ ਉੱਤੇ ਕੋਸ਼ਿਸ਼ ਜਿਹੜੀ ਹੈ ਜੀ ਇਸ ਏਰੀਏ ਦੇ ਵਿੱਚ ਜਾ ਕੇ ਕੀਤੀ ਹੈ, ਪਰ ਗੱਲ ਜਿਹੜੀ ਹੈ ਜੀ ਉਹ ਬਣੀ ਨਹੀਂ। ਇਹ ਕਿਹਾ ਜਾ ਰਿਹਾ ਜੀ ਕਿ ਜਿਹੜੀ ਟਿਕਟਾਂ ਦੀ ਉਥਲ ਪੁਥਲ ਇਹਨਾਂ ਏਰੀਆਜ਼ ਦੇ ਵਿੱਚ ਹੋਈ ਆ ਉਹਦੇ ਵਿੱਚ ਜਿਹੜੇ ਕਈ ਤਰ੍ਹਾਂ ਦੇ ਦੋਸ਼ਾਂ ਦੇ ਵਿੱਚ ਘਿਰੇ ਹੋਏ ਖੇਤੀਬਾੜੀ ਮੰਤਰੀ ਤੋਤਾ ਸਿੰਘ ਹੋਰਾਂ ਦਾ ਕਾਫੀ ਵੱਡਾ ਹੱਥ ਹੈ, ਜਿਹਦੇ ਕਰਕੇ ਇਹ ਜਿਹੜੀ ਉਥਲ ਪੁਥਲ ਹੈ ਉਹ ਅਕਾਲੀ ਦਲ ਨੂੰ ਹਾਲ ਦੀ ਘੜੀ ਜਿਹੜੀ ਆ ਉਹ ਮਹਿੰਗੀ ਪੈ ਰਹੀ ਹੈ। ਬਾਕੀ ਸੁਰਾਂ ਸਾਰੀਆਂ ਪਾਰਟੀਆਂ ਦੇ ਵਿੱਚ ਹੀ ਜਿਹੜੀਆਂ ਹੈਗੀਆਂ ਨੇ, ਅਕਾਲੀ ਦਲ ਦੇ ਵਿੱਚ ਵੀ ਜਿਹੜੀਆਂ ਦੀ ਉਹ ਕਾਫੀ ਨੇ। ਮਾਲਵੇ ਦੇ ਖੇਤਰ ਦੇ ਵਿੱਚ ਬਹੁਤੀ ਟੇਕ ਜਿਹੜੀ ਆ ਜੀ ਉਹ ਅਕਾਲੀ ਦਲ ਦੀ ਹੁੰਦੀ ਹੈ, ਪਰ ਮਾਲਵੇ ਦੇ ਖੇਤਰ ਦੇ ਵਿੱਚ ਹੀ ਇਸ ਵੇਲੇ ਜਿਹੜਾ ਜੀ ਉਹ ਬੁਰੇ ਤਰੀਕੇ ਦੇ ਨਾਲ ਬਗਾਵਤ ਦਾ ਸ਼ਿਕਾਰ ਹੋਇਆ ਪਿਆ ਜੀ। ਬਿਲਕੁਲ ਜੀ, ਜਿੱਥੋਂ ਦਵਾਈ ਖਾ ਕੇ ਹੋਰ ਜਾਨਵਰ ਤਾਂ ਮਰ ਗਏ, ਪਰ ਤੋਤੇ ਹੋਣੀ ਜਿਹੜੇ ਆ ਉਹ ਬਿਲਕੁਲ ਉੱਡਦੇ ਫਿਰਦੇ ਆ। ਤੇ ਅੱਗੇ ਆਪਾਂ ਖੰਨੇ ਨੇੜੇ ਇੱਕ ਪੁਲਿਸ ਆਫਿਸਰ ਦੀ ਬਦਲੀ ਕਰ ਦਿੱਤੀ ਗਈ ਆ, ਕੀ ਕਾਰਨ ਸੀ ਉਸਦੇ? ਐਕਚੁਅਲੀ ਜੀ ਬਦਲੀ ਕਰਨ ਦੇ ਜਿਹੜਾ ਰੀਜ਼ਨ ਆ ਜੀ ਉਹਨੂੰ ਇਨਾਮ ਹੀ ਦਿੱਤਾ ਗਿਆ ਕਿ ਉਹਨੇ ਨਾਕਾ ਲਾਇਆ ਹੋਇਆ ਸੀਗਾ ਬੀਜੇ ਦੇ ਕੋਲੇ। ਬੀਜਾ ਜਿਹੜਾ ਪੈਂਦਾ ਜੀ ਲੁਧਿਆਣਾ ਦਿੱਲੀ ਮਾਰਗ ਦੇ ਉੱਤੇ, ਔਰ ਇਹਦੇ ਉੱਤੇ ਨਾਕਾ ਲਾ ਕੇ ਉਹਨੇ ਇੱਕ ਟਰੱਕ ਫੜਿਆ ਜੀ ਜਿਹਦੇ ਵਿੱਚ ਚੋਰੀ ਦੀ ਸ਼ਰਾਬ ਸੀ। 400 ਦੇ ਕਰੀਬ ਜਿਹੜੀਆਂ ਪੇਟੀਆਂ ਸ਼ਰਾਬ ਦੀਆਂ ਉਹਨੇ ਫੜੀਆਂ ਔਰ ਇਹਨੂੰ ਗਰੋਹ ਜਿਹੜਾ ਸ਼ਰਾਬ ਚੋਰੀ ਕਰਦਾ ਉਹਨੂੰ ਕਾਬੂ ਕੀਤਾ। 4 ਜਿਹੜੇ ਵਿਅਕਤੀ ਸੀਗੇ ਉਹ ਉਹਨੇ ਫੜ ਲਏ ਔਰ ਫੜ ਕੇ ਜਿਹੜਾ ਜੀ ਉਹਨਾਂ ਦੇ ਉੱਤੇ ਪਰਚਾ ਦਰਜ ਹੋ ਗਿਆ। ਚੋਰੀ ਦਾ ਜਿਹੜਾ ਟਰੱਕ ਸੀਗਾ ਜੀ ਉਹ ਥਾਣੇ ਦੇ ਵਿੱਚ ਹੀ ਅਜੇ ਜਿਹੜਾ ਜੀ ਖੜਾ, ਪਰ ਇਹ ਜਿਹੜਾ ਰਾਵ ਵਰਿੰਦਰ ਸਿੰਘ ਸੀਗਾ ਚੌਂਕੀ ਇੰਚਾਰਜ, ਉਹਦੀ ਬਦਲੀ ਕਰਤੀ ਗਈ ਇਨਾਮ ਦੇ ਰੂਪ ਦੇ ਵਿੱਚ। ਬਦਲੀ ਇਸ ਕਰਕੇ ਕੀਤੀ ਗਈ ਕਿ ਜਿਹੜਾ ਗਰੋਹ ਫੜਿਆ, ਜਿਹਦੇ ਕੋਲ ਟਰੱਕ ਫੜਿਆ, ਉਹ ਕਾਰ ਤੇ ਨਾਲ ਜਿਹੜਾ ਜੀ ਚੱਲ ਰਹੇ ਸੀਗੇ। ਕਾਰ ਲਿਆ ਕੇ ਜਿਹੜੀ ਹੈ ਜੀ ਉਹ ਵੀ ਚੌਂਕੀ 'ਚ ਖੜੀ ਕਰਤੀ, ਪਰ ਕਸੂਰ ਇਸ ਚੌਂਕੀ ਇੰਚਾਰਜ ਦਾ ਇਹ ਹੋਇਆ ਕਿ ਉਹਨੇ ਇਹਦੇ ਉੱਤੇ ਕਾਰ ਤੇ ਜਿਹੜਾ ਪ੍ਰਾਊਡ ਟੂ ਬੀ ਅਕਾਲੀ ਦਾ ਸਟਿੱਕਰ ਲੱਗਿਆ ਸੀਗਾ ਉਹਨੂੰ ਰਿਮੂਵ ਨਹੀਂ ਕੀਤਾ
ਔਰ ਉਹਨੂੰ ਵੱਡੇ ਅਫਸਰਾਂ ਦੇ ਗੁੱਸੇ ਦਾ ਜਿਹੜਾ ਜੀ ਉਹ ਸ਼ਿਕਾਰ ਹੋਣਾ ਪੈ ਗਿਆ ਕਿ ਇਹ ਤੇਰੀ ਡਿਊਟੀ ਸੀਗੀ ਕਿ ਤੂੰ ਪਹਿਲਾਂ ਬਾਕੀ ਸਾਰੇ ਕੰਮ ਜਿਹੜੇ ਸੀਗੇ ਉਹ ਛੱਡ ਕੇ ਪ੍ਰਾਊਡ ਟੂ ਬੀ ਅਕਾਲੀ ਜਿਹੜਾ ਸਟਿੱਕਰ ਸੀਗਾ ਉਹਨੂੰ ਰਿਮੂਵ ਕਰਦਾ ਤਾਂ ਕਿ ਜਿਹੜੀ ਬਦਨਾਮੀ ਹੈ ਉਹ ਪਾਰਟੀ ਦੀ ਨਾ ਹੁੰਦੀ। ਸਵਾਲ ਹੈ ਕਿ ਜਿਹੜੇ ਪੁਲਿਸ ਵਾਲੇ ਨੇ ਉਹ ਵਿਚਾਰੇ ਕਿੱਥੋਂ ਕਿੱਥੋਂ ਸਟਿੱਕਰ ਜਿਹੜੇ ਆ ਉਹ ਰਿਮੂਵ ਕਰਨ। ਜਦੋਂ ਕੋਈ ਭਾਣਾ ਵਾਪਰਦਾ ਜਿਹੜਾ ਵਹੀਕਲ ਫੜਿਆ ਜਾਂਦਾ ਹਰੇਕ ਦੇ ਉੱਤੇ ਤਾਂ ਇਹ ਜਿਹੜਾ ਜੀ ਸਟਿੱਕਰ ਲੱਗਿਆ ਹੋਇਆ ਇਸ ਵੇਲੇ। ਬਿਲਕੁਲ ਜੀ, ਪਹਿਲਾਂ ਤਾਂ ਸੁਪਰੀਮੋ ਵੱਲੋਂ ਇਹ ਕਿਹਾ ਗਿਆ ਸੀਗਾ ਕਿ ਸਟਿੱਕਰ ਲਾਓ ਪ੍ਰਾਊਡ ਟੂ ਬੀ ਅਕਾਲੀ, ਅਤੇ ਹੁਣ ਸਟਿੱਕਰ ਕਿਉਂ ਲਾਉਣੇ ਆ, ਜੋ ਵੀ ਕੰਮ ਕਰਦੇ ਆ ਕਰੀ ਚਲੋ। ਅਖੀਰ ਵਿੱਚ ਆਜ਼ਨਾਮਾ ਕਿ ਸੰਤਾ ਸਿੰਘ ਨੇ ਕਿਹਾ ਕਰਤਾਰ ਸਿੰਘਾ ਲਈਏ ਲੰਬੀ ਦੇ ਵਿੱਚ ਪਲਾਟ ਮੀਆਂ। ਸੰਤਾ ਸਿੰਘ ਨੇ ਕਿਹਾ ਕਰਤਾਰ ਸਿੰਘਾ ਲਈਏ ਲੰਬੀ ਦੇ ਵਿੱਚ ਪਲਾਟ ਮੀਆਂ, ਉੱਥੇ ਭੇਜ ਰਿਹਾ ਬਾਦਲ ਹੈ ਬੜਾ ਗੱਫਾ, ਕਰਨ ਜੋਗਾ ਨਾ ਕੋਈ ਹੈ ਕਾਟ ਮੀਆਂ। ਜਗਨ ਲਾਟੂ ਤੇ ਬੈਂਚ ਹਨ ਘਰਾਂ ਅੱਗੇ, ਕਰਨਾ ਮੰਜਾ ਵੀ ਅਜੇ ਅਲਾਟ ਮੀਆਂ। ਹੋ ਰਹੀ ਇੰਜ ਗਰਾਂਟਾਂ ਦੀ ਸੋਟ ਉਧਰ, ਛੱਪਰ ਜਾਪਦਾ ਗਿਆ ਹੀ ਪਾਟ ਮੀਆਂ। ਕਿਹਾ ਅੱਗੋਂ ਕਰਤਾਰ ਸਿਓ ਠਹਿਰ ਹਾਲੇ, ਵਕਤ ਚੋਣਾਂ ਦਾ ਆ ਗਿਆ ਜਦ ਲੰਘ ਮੀਆਂ। ਕਿਹਾ ਅੱਗੋਂ ਕਰਤਾਰ ਸਿਓ ਠਹਿਰ ਹਾਲੇ, ਵਕਤ ਚੋਣਾਂ ਦਾ ਗਿਆ ਜਦ ਲੰਘ ਮੀਆਂ। 4 ਸਾਲ ਨਾ ਕਿਸੇ ਨੇ ਮਿਲਣ ਆਉਣਾ, ਭੁੱਖਿਆਂ ਢਿੱਡਾਂ ਦੇ ਸੁੱਕਣਗੇ ਸੰਗ ਮੀਆਂ। ਥੈਂਕ ਯੂ ਜੀ, ਬਹੁਤ ਧੰਨਵਾਦ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਉੱਥੇ ਕੀ ਕੁਛ ਹੁੰਦੀਆਂ ਨੇ ਖਬਰਾਂ ਉਹਨਾਂ ਦੀ ਕਰਦੇ ਨੇ ਗੱਲਬਾਤ। ਹੁਣ ਬਲਵਿੰਦਰ ਕੌਰ ਵੱਲੋਂ ਵੀ ਅਗਲੇ ਬੁਲਟਨ ਤੱਕ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।